ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ ਆਪਣੇ ਨਾਲ ਜੁੜ ਚੁੱਕੇ ਨੇ ਭਾਰਤ ਤੋਂ ਉੱਗੇ ਪੱਤਰਕਾਰ ਲੇਖਕ ਮਨਦੀਪ ਪੂਨੀਆ ਜੀ। ਮਨਦੀਪ ਪੂਨੀਆ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ। ਗੱਲਬਾਤ ਕਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਤੇ ਕੀ ਕੁਛ ਜਿਹੜਾ ਉਹ ਚੱਲ ਰਿਹਾ। ਨਿਊਯਾਰਕ ਟਾਈਮਜ਼ ਵਿੱਚ ਜਿਹੜਾ ਕਮੇਡੀਅਨ ਆ ਭਾਰਤ ਦੇ ਵਿੱਚ ਕੁਨਾਲ ਕਾਮਰਾ ਬਾਰੇ ਲੇਖ ਛਪਿਆ ਆ, ਜਿਸ ਵਿੱਚ ਕਹਿੰਦੇ ਵੀ ਭਾਰਤ ਵਿੱਚ ਮੋਦੀ ਦਾ ਮਜ਼ਾਕ ਨਿੰਦਾ ਵਰਗਾ ਹੈ। ਕਮੇਡੀਅਨ ਨਾਲ ਇਹ ਵੀ ਕਹਿੰਦਾ ਹੈ ਵੀ FIR ਟੁੱਟੀਆਂ ਹੱਡੀਆਂ ਨਾਲੋਂ ਤਾਂ ਬਿਹਤਰ। ਦੇਖੋ, ਅੱਜ ਨਿਊਯਾਰਕ ਟਾਈਮਸ ਨੇ ਇੱਕ ਵੱਡਾ ਫੀਚਰ ਛਾਪਿਆਗਾ ਭਾਰਤ ਦੇ ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਤੇ। ਮੈਨੂੰ ਅਮਰੀਕਾ ਦੇ ਜਿਮੀ ਕਿਮੇਲ ਦੀ ਵੀ ਯਾਦ ਹੈ ਕਿ ਉਹਨਾਂ ਦਾ ਵੀ ਉਹ ਅਮਰੀਕੀ ਬ੍ਰੋਡਕਾਸਟਰ ABC ਤੇ ਹੁੰਦੇ ਸੀਗੇ ਉਦੋਂ। ਫਿਰ ਬਾਅਦ 'ਚ ਉਹਨਾਂ ਨੂੰ ਮਤਲਬ ਆਪਾਂ ਨੂੰ ਪਤਾ ਕਿ ਇੱਕ ਹਫ਼ਤੇ ਵਾਸਤੇ ਉਹਨਾਂ ਦਾ ਸ਼ੋਅ ਬੰਦ ਕਰ ਦਿੱਤਾ ਗਿਆ ਸੀਗਾ। ਬਾਅਦ 'ਚ ਖੈਰ ਹਫ਼ਤੇ ਬਾਅਦ ਉਹ ਦੁਬਾਰਾ ਆਏ ਸੀਗੇ। ਨਿਊਯਾਰਕ ਟਾਈਮਸ 'ਚ ਵੀ ਇਸ ਵਾਰ ਜਿਹੜੀ ਚਿੰਤਾ ਜ਼ਾਹਿਰ ਕੀਤੀ ਹੈ ਉਹ ਕੁਨਾਲ ਕਾਮਰਾ ਦੀ ਕੀਤੀ ਹੈ। ਕੁਨਾਲ ਕਾਮਰਾ ਆਪਣੇ ਮੁਲਕ 'ਚ ਚੁਟਕਲੇ ਸੁਣਾਉਣ ਕਰਕੇ ਇੱਕ ਕੋਨੇ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਨਿਰਵਾਸਿਤ ਜ਼ਿੰਦਗੀ ਜੀ ਰਹੇ ਨੇ, ਜਿੱਥੇ ਇੱਕ ਹਿਸਾਬ ਨਾਲ ਧੱਕੇ ਨਾਲ ਉਹਨਾਂ ਨੂੰ ਉੱਥੇ ਭੇਜਿਆ ਗਿਆ ਹੈਗਾ। ਉਹ ਬੰਬੇ ਰਹਿੰਦੇ ਹੁੰਦੇ ਸੀ, ਦਿੱਲੀ ਰਹਿੰਦੇ ਹੁੰਦੇ ਸੀਗੇ, ਪਰ ਦਿੱਲੀ ਅਤੇ ਬੰਬੇ ਆਪਾਂ ਨੂੰ ਪਤਾ ਦੋਵੇਂ ਏਦਾਂ ਦੇ ਸੂਬੇ ਮਤਲਬ ਬੰਬੇ ਮਹਾਰਾਸ਼ਟਰ ਦੇ ਵਿੱਚ ਵੀ BJP ਦੀ ਸਰਕਾਰ ਹੈ ਤੇ ਇੱਧਰ ਦਿੱਲੀ ਦੇ ਵਿੱਚ ਵੀ BJP ਦੀ ਸਰਕਾਰ ਹੈ। ਤਾਂ ਹੁਣ ਉਹ ਨਾ ਦਿੱਲੀ ਕੰਮ ਕਰ ਸਕਦੇ ਨੇ ਨਾ ਬੰਬੇ ਕਰ ਸਕਦੇ ਨੇ। ਉਹ ਤਾਮਿਲਨਾਡੂ ਆਪਣੇ ਉੱਥੇ ਸਟਾਲਿਨ ਹੋਰਾਂ ਦੀ ਸਰਕਾਰ ਹੈ, ਉੱਥੇ ਵਿਚਾਰੇ ਆਪਣੇ ਇੱਕ ਫਾਰਮ ਹਾਊਸ ਤੇ ਜ਼ਿੰਦਗੀ ਕੱਟ ਰਹੇ ਨੇ। ਡਰ ਹੈ ਕਿ ਉਹਨਾਂ ਨੇ ਜਿਹੜੇ ਮੁੰਬਈ ਦੇ ਵਿੱਚ BJP ਅਤੇ ਏਕਨਾਥ ਸ਼ਿੰਦੇ ਤੇ ਚੁਟਕਲੇ ਸੁਣਾਏ ਸੀਗੇ, ਉਹਨਾਂ ਕਰਕੇ ਉਹਨਾਂ ਨੂੰ ਗ੍ਰਿਫਤਾਰ ਨਾ ਕਰ ਲਿਆ ਜਾਵੇ। ਉਹਨਾਂ ਦਾ ਜਿਹੜਾ ਸਟੂਡੀਓ ਸੀਗਾ ਜਦੋਂ ਉਹਨਾਂ ਨੇ ਚੁਟਕਲੇ ਸੁਣਾਏ ਸੀ ਉਦੋਂ ਤੋੜ ਦਿੱਤਾ ਗਿਆ ਸੀਗਾ। ਇੱਕ ਹਿਸਾਬ ਨਾਲ ਮੋਦੀ ਯੁੱਗ 'ਚ ਮੋਦੀ ਤੇ ਚੁਟਕਲੇ ਸੁਣਾਉਣਾ ਜਾਂ ਉਹਦਾ ਮਜ਼ਾਕ ਉਡਾਉਣਾ ਇਸ ਕਿਸਮ ਦਾ ਬਣਾ ਦਿੱਤਾ ਗਿਆ, ਜਿਵੇਂ ਉਹ ਭਗਵਾਨ ਤੇ ਕਿਸੇ ਗੋਡ ਤੇ ਕੋਈ ਚੁਟਕਲੇ ਕਹਿ ਰਹੇ ਹੋ। ਮਤਲਬ ਮੋਦੀ ਨੂੰ ਗੋਡ ਦੇ ਬਰਕਸ ਕਰ ਦਿੱਤਾ ਗਿਆ। ਈਸ਼ ਨਿੰਦਾ ਇੱਕ ਸ਼ਬਦ ਹੁੰਦਾ ਗਾ, ਯਾਨੀ ਕਿ ਹਾਂ ਉਹਨੂੰ ਮਤਲਬ ਧਾਰਮਿਕ ਬੇਅਦਬੀ ਵਰਗਾ ਬਣਾ ਦਿੱਤਾ ਗਿਆ ਹੈਗਾ। ਲਾਰਜਰ ਦੈਨ ਗੋਡ ਮੋਦੀ ਨੂੰ ਐਸਟੈਬਲਿਸ਼ ਕਰ ਦਿੱਤਾ ਗਿਆ ਹੈਗਾ। ਤੁਸੀਂ ਕੁਛ ਵੀ ਕਰੋ ਪਰ ਇੰਡੀਆ ਦੇ ਵਿੱਚ ਮੋਦੀ ਤੇ ਕੋਈ ਚੁਟਕਲੇ ਨਹੀਂ ਕਹੋਗੇ। ਤਾਂ ਉਹਨਾਂ ਦੇ ਕੇਸ ਵੀ ਲਾਏ ਗਏ ਹੈਗੇ ਆ, ਕੇਸ ਵੀ ਕਈ ਸਾਰੇ ਚੱਲ ਰਹੇ ਨੇ। ਇਹ ਸਾਰਾ ਉਹਨਾਂ ਬਾਰੇ ਲਿਖਿਆ ਗਿਆ ਹੈਗਾ। ਤੇ ਇੱਕ ਵੱਡੀ ਗੱਲ ਹੈ ਕਿ ਇੰਡੀਆ ਦੇ ਇੱਕ ਕਾਮੇਡੀਅਨ ਸਟੈਂਡ ਅਪ ਕਾਮੇਡੀਅਨ ਜਿਹੜਾ ਕਿ ਆਪਣੇ ਮੁਲਕ 'ਚ ਹੀ ਇੱਕ ਦੂਜੇ ਸੂਬੇ 'ਚ ਜਾ ਕੇ ਵਿਚਾਰਾ ਜ਼ਿੰਦਗੀ ਕੱਟ ਰਿਹਾ ਹੈਗਾ, ਉਹਦੇ ਤੇ ਨਿਊਯਾਰਕ ਟਾਈਮਸ ਨੇ ਇੰਨੀ ਵੱਡੀ ਥਾਂ ਦਿੱਤੀ ਹੈ। ਅਕਸਰ ਮਨਦੀਪ ਆਖਿਆ ਜਾਂਦਾ ਵੀ ਜੇ ਕਮੇਡੀਅਨਸ ਦੇ ਮਗਰ ਹੋਣ ਲੱਗ ਜਾਣ, ਚੁਟਕਲਿਆਂ ਦੇ ਮਗਰ ਹੋਣ ਲੱਗ ਜਾਣ, ਤਾਂ ਉਹ ਇੱਕ ਇਸ਼ਾਰਾ ਹੁੰਦਾ ਵੀ ਆਪਾਂ ਅਥੋਰੀਟੇਰੀਅਨਿਜ਼ਮ ਵੱਲ ਨੂੰ ਜਾਂ ਫੈਸਿਜ਼ਮ ਵੱਲ ਨੂੰ ਜਿਹੜਾ ਉਹ ਵੱਧ ਰਹੇ ਹਾਂ। ਮੈਨੂੰ ਲੱਗਦਾ ਭਾਰਤ ਵਿੱਚ ਤਾਂ ਹੁਣ ਕੋਈ ਇਹਦੇ ਵਿੱਚ ਸ਼ੱਕ ਸੁਧਾਰ ਰਹਿ ਨਹੀਂ ਗਿਆ ਹੁਣ। ਦੇਖੋ, ਦੋ ਚੀਜ਼ਾਂ ਨੇ ਇਹਦੇ 'ਚ ਮੈਂ ਕਹਿਣਾ ਚਾਹਾਂਗਾ। ਇੱਕ ਤਾਂ ਸਿੱਧੀ ਗੱਲ ਇਹੀ ਹੈ ਕਿ ਜਿਵੇਂ ਕਾਰਟੂਨਿਸਟ ਅਖਬਾਰਾਂ 'ਚ ਜਿਹੜੇ ਕਾਰਟੂਨਿਸਟ ਹੁੰਦੇ ਸੀ, ਕਾਰਟੂਨ ਬਣਾਉਂਦੇ ਸੀ, ਉਹਨਾਂ ਦਾ ਕੀ ਕੰਮ ਹੁੰਦਾ ਸੀਗਾ? ਸੱਤਾ ਤੇ ਤੰਜ ਕੱਸਣਾ। ਬੇਸਿਕਲੀ ਜਿਹੜਾ ਤਾਕਤਵਰ ਹੈ, ਤਾਕਤਵਰ ਤੇ ਉਲਟ ਇੱਕ ਜਿਹੜਾ ਆਮ ਵਿਅਕਤੀ ਹੈਗਾ ਉਹਦੇ ਕੋਲ ਕੀ ਰਹਿ ਜਾਂਦਾ ਗਾ? ਉਹਦੇ ਕੋਲ ਸਿਰਫ ਇੱਕ ਰਟੋਰਿਕ ਰਹਿ ਜਾਂਦਾ ਗਾ। ਉਹ ਇਹ ਕਹਿਣਾ ਕਿ ਰਾਜਾ ਤਾਂ ਨੰਗਾ ਹੈ, ਠੀਕ ਹੈ, ਰਾਜਾ ਤਾਂ ਮੂਰਖ ਹੈ, ਠੀਕ ਹੈ। ਇਹ ਰਟੋਰਿਕ ਹੀ ਰਹਿ ਜਾਂਦੇਗੇ, ਜਾਂ ਉਹਦੇ ਤੇ ਜਿਹੜੇ ਤੰਜ ਹੀ ਰਹਿ ਜਾਂਦੇ ਨੇ, ਜਿਹੜੇ ਆਪਾਂ ਤਾਨੇ ਕੱਸਣੇ ਹੁੰਦੇ ਆ ਆਮ ਲੋਕਾਂ ਵੱਲੋਂ। ਹੁਣ ਭਗਵੰਤ ਮਾਨ ਬਾਰੇ ਵੀ ਆਪਾਂ ਨੂੰ ਪਤਾ ਹੈ ਕਿ ਪੰਜਾਬ 'ਚ ਕਿੰਨੇ ਚੱਲਦੇ ਨੇ, ਮੋਦੀ ਬਾਰੇ ਚੱਲਦੇ ਹੀ ਨੇ। ਮੋਦੀ ਨੂੰ ਜਿੰਨੀਆਂ ਗਾਲਾਂ, ਜਿੰਨੇ ਮੋਦੀ ਦੇ ਚੁਟਕਲੇ ਇਸ ਦੌਰਾਨ ਬਣੇ, ਕਿਸਾਨ ਅੰਦੋਲਨ ਦੌਰਾਨ, ਕਿਤੇ ਵੀ ਨਹੀਂ ਬਣਨਗੇ, ਬਣੇ ਹੋਣਗੇ। ਪਰ ਜੇ ਹੁਕਮਰਾਨ ਉਹ ਜਿਹੜੇ ਜਨਤਾ ਉਹਨਾਂ ਦੇ ਚੁਟਕਲੇ ਕਹਿ ਰਹੀ ਹੈ ਜਾਂ ਉਹਨਾਂ ਦੇ ਕਾਰਟੂਨ ਬਣਾ ਰਹੀ ਹੈ, ਉਹਦਾ ਬੁਰਾ ਮਨਾ ਕੇ ਉਹਨਾਂ ਤੇ ਆਪਣੇ ਨਾਗਰਿਕਾਂ ਤੇ ਕੇਸ ਕਰਦੇ ਹੈਗੇ ਆ ਜਾਂ ਫਿਰ ਉਹਨਾਂ ਨੂੰ ਜੇਲ੍ਹਾਂ 'ਚ ਸਿੱਟਦੇ ਹੈਗੇ ਆ, ਉਹ ਕਿਤੇ ਨਾ ਕਿਤੇ ਉਹਨਾਂ ਦੀ ਜੋ ਫਰੀडम ਆਫ ਸਪੀਚ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਉਹਦਾ ਕਿਤੇ ਨਾ ਕਿਤੇ ਗਲਾ ਘੁੱਟਣ ਦਾ ਕੰਮ ਤੁਸੀਂ ਕਹਿ ਸਕਦੇ ਹੋ। ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਆਜ਼ਾਦੀ ਦਿੰਦਾ ਸਭ ਨੂੰ ਕਿ ਆਪਣੇ ਮਨ ਦੀ ਅਭਿਵਿਅਕਤੀ ਨੂੰ ਵਿਅਕਤ ਕਰਨ। ਪਰ ਜੇ ਕੇਸ ਲਾਦੇ ਜਾਣਗੇ
ਉਹਨਾਂ ਦੇ ਸਟੂਡੀਓ ਜਾ ਕੇ ਤੋੜ ਦਿੱਤੇ ਜਾਣਗੇ, ਫਿਰ ਕਿੱਥੇ ਉਹ ਵਿਚਾਰੇ ਕੋਈ ਚੁਟਕਲੇ ਕਹਿ ਪਾਣਗੇ। ਇਹ ਤਾਂ ਜਦੋਂ ਅਕਬਰ ਦਾ ਜ਼ਮਾਨਾ ਸੀ, ਅਕਬਰ ਨੂੰ ਤਾਂ ਮਹਾਨ ਰਾਜਾ ਕਿਹਾ ਜਾਂਦਾ ਗਾ ਸਾਊਥ ਜੀ। ਏਸ਼ੀਆ 'ਚ। ਤੇ ਹੂੰ, ਅਕਬਰ ਦੇ ਜ਼ਮਾਨੇ 'ਚ ਬੀਰਬਲ ਸੀਗਾ ਉਹਨਾਂ ਦੇ ਕੋਰਟ 'ਚ। ਬੀਰਬਲ ਹੂੰ। ਉਹਨਾਂ ਦੇ ਖੂਬ ਚੁਟਕਲੇ ਕਹਿੰਦਾ ਸੀ, ਉਹਨਾਂ ਤੇ ਖੂਬ ਸਵਾਦ ਲੈਂਦਾ ਸੀਗਾ। ਅੱਛਾ। ਤਾਂ ਮਤਲਬ ਇਹ ਤਾਂ ਹੈਗੀ, ਇਹ ਰੀਤ ਰਹੀ ਹੈ ਹਮੇਸ਼ਾ ਹੀ ਕਿ ਹੂੰ, ਮਤਲਬ ਜਿਹੜਾ ਤਾਕਤਵਰ ਹੁੰਦਾ ਹੈ, ਉਹਦੇ ਉਲਟ ਜਿਹੜਾ ਜਨਤਾ ਕੋਲ ਐਕਸਪ੍ਰੈਸ਼ਨ ਹੁੰਦਾ ਗਾ, ਉਹ ਤੰਜ ਜਾਂ ਫਿਰ ਚੁਟਕਲਿਆਂ ਦਾ ਹੀ ਹੁੰਦਾ ਗਾ। ਭਗਵੰਤ ਮਾਨ ਤੇ ਕਿੰਨੇ ਚੁਟਕਲੇ ਬਣਦੇ ਨੇ, ਆਪਾਂ ਨੂੰ ਪਤਾ ਹੀ ਹੈ। ਬਾਦਲ ਸਾਹਿਬ ਤੇ ਕਿੰਨੇ ਬਣਦੇ ਸੀ, ਕੈਪਟਨ ਅਮਰਿੰਦਰ ਤੇ ਕਿੰਨੇ ਬਣਦੇ ਸੀਗੇ। ਹੂੰ, ਹਾਲਾਂਕਿ ਅਜੇ ਭਗਵੰਤ ਹੋਰਾਂ ਨੇ ਸਿਰਫ ਪੱਤਰਕਾਰਾਂ ਤੇ ਸਿਕੰਜਾ ਕੱਸਿਆ ਹੋਇਆ ਗਾ। ਹੂੰ। ਜਿਵੇਂ ਮੈਂ ਤਾਂ ਦੇਖਦਾ ਇੱਕ ਉਹਦਾ ਗੁਰਦੀਪ ਮਨਾਲੀਆ ਤੁਹਾਡੇ ਪੰਜਾਬ 'ਚ ਬਹੁਤ ਵਧੀਆ ਜੀ। ਕਾਮੇਡੀ ਕਰਦਾ ਗਾ। ਹੂੰ, ਹੂੰ। ਤੇ ਕੱਲ ਨੂੰ ਜੇ ਗੁਰਦੀਪ ਮਨਾਲੀਏ ਤੇ ਕਿਸੇ ਗੱਲ ਤੋਂ ਓਫੈਂਡ ਹੋ ਕੇ ਸੂਬੇ ਦਾ ਸੀਐਮ ਜੇ ਉਹਨਾਂ ਤੇ ਕੇਸ ਕਰਦੇ, ਤਾਂ ਫਿਰ ਮਤਲਬ ਤੁਹਾਨੂੰ ਕਿਵੇਂ ਦਾ ਲੱਗੂਗਾ? ਓਦਾਂ ਗੱਲ ਇਹ ਬਿਲਕੁਲ। ਵੀ ਹੈ ਕਿ ਜਿਹੜਾ ਇਹ ਮੁੱਖ ਮੰਤਰੀ ਹੈ, ਇਹ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਤੇ ਚੁਟਕਲੇ ਸੁਣਾ ਕੇ ਮੁੱਖ ਮੰਤਰੀ ਬਣਿਆ ਗਾ ਮੁੱਖ ਪੰਜਾਬ ਮੰਤਰੀ ਦਾ। ਇਹ ਬਣਿਆ। ਵੀ ਇੱਕ ਸੱਚਾਈ ਹੈ। ਮਤਲਬ ਬਿਲਕੁਲ। ਹੁਣ ਮੈਂ ਕਈ ਵਾਰ ਦੇਖਦਾ ਗਾ ਕਿ ਇਹਨਾਂ ਦੇ ਕਿਹੜਾ ਕੈਪਟਨ ਅਮਰਿੰਦਰ ਦੇ ਉਲਟ ਕਿਹੜਾ ਇਹਨਾਂ ਦਾ ਚੁਟਕਲਾ ਮਸ਼ਹੂਰ ਹੋਇਆ ਸੀਗਾ, ਉਹ ਪਜਾਮੀ ਫਸਾਣ ਵਾਲਾ ਕਿ ਹੂੰ, ਹਾਂ, ਉਹਨਾਂ ਤੋਂ ਆਪਣੀ ਜਿਹੜੀ ਪਜਾਮੀ ਹੈ ਉਹ ਵੀ ਨਹੀਂ ਪਾਈ ਜਾਂਦੀ। ਉਹ ਗੱਦੇ ਤੇ ਲਿਟ ਜਾਂਦੇ ਨੇ ਤੇ 4-5 ਬੰਦੇ ਆ ਕੇ ਉਹ ਜਿਹੜੀ ਭੀੜੀ ਪੰਜਾਬੀ ਹੈ ਉਹਨਾਂ ਦੀ, ਉਹ ਫਸਾਉਂਦੇ ਨੇ। ਹੂੰ। ਮਤਲਬ ਹੁਣ ਤੁਸੀਂ ਉਹਨਾਂ ਦੇ ਉਸ ਚੁਟਕਲੇ ਦਾ ਪੱਧਰ ਦੇਖੋਗੇ ਤਾਂ ਬਹੁਤ ਹੌਲਾ ਲੱਗੂਗਾ ਤੁਹਾਨੂੰ, ਹੂੰ। ਹੈ ਨਾ? ਪਰ ਚਲੋ ਲੋਕਾਂ ਨੂੰ ਕਿਉਂਕਿ ਲੋਕਾਂ ਕੋਲ ਇੱਕ ਮਹਾਰਾਜੇ ਦੇ ਉਲਟ ਜਿਹੜਾ ਐਕਸਪ੍ਰੈਸ਼ਨ ਸੀ, ਉਹ ਹਾਸਾ ਖੇਡਾ ਹੀ ਸੀ ਤੇ ਉਹਦੇ 'ਚ ਉਹ ਇੰਜੋਏ ਕਰਦੇ ਸੀਗੇ। ਇੰਜੋਏ। ਤੇ ਚਲੋ ਵਧੀਆ ਗੱਲ ਇਹ ਰਹੀ ਮਹਾਰਾਜੇ ਦੀ ਵੀ, ਆ ਕਹਿ ਲਓ ਕਿ ਕੈਪਟਨ ਦੀ, ਕਿ ਉਹਨਾਂ ਨੇ ਇਸ ਤੇ ਕੋਈ ਕੇਸ ਦਰਜ ਨਹੀਂ ਕੀਤਾ। ਪਰ ਮੋਦੀ ਹੋਰੀ ਸੁੱਕਾ ਨਹੀਂ ਜਾਣ ਦਿੰਦੇ ਕਾਮੇਡੀਅਨਾਂ ਨੂੰ। ਹਾਂ। ਨਾਲ ਕਮਰਾ ਉਹ ਸਾਰਾ ਕੁਝ ਭੁਗਤ ਰਿਹਾ ਗਾ। ਜੀ, ਜੀ, ਬਿਲਕੁਲ। ਇਹਦੇ ਵਿੱਚ ਤਾਂ ਕੋਈ ਦੋਰਾ ਹੁਣ ਜਦੋਂ ਅਮਨਦੀਪ ਏਦਾਂ ਦੀਆਂ ਗੱਲਾਂ ਉਹ ਕਰਦੇ ਆ ਵੀ ਇਹ ਤਾਂ ਰੈਸਟ ਰੂਮ ਤੱਕ ਨਹੀਂ ਯੂਜ਼ ਕਰਦੇ, ਮੈਨੂੰ ਲੱਗਦਾ ਇਹ ਇਸ਼ਾਰਾ ਉੱਧਰ ਨੂੰ ਹੀ ਹੈ, ਲਾਰਜਰ ਦੈਨ ਲਾਈਫ ਨਹੀਂ, ਇਹ ਰੱਬ ਹੀ ਬਣਾ ਕੇ ਇਹਨਾਂ ਨੇ ਛੱਡਣਾ ਆ। ਨਹੀਂ ਤਾਂ ਸੱਤਾ 'ਚੋਂ ਜਾਣ ਤੋਂ ਪਹਿਲਾਂ ਨਵਾਂ ਭਗਵਾਨ ਜਿਹੜਾ ਸ਼ਾਇਦ ਇਹਨਾਂ ਨੇ ਪੈਦਾ ਕਰ ਹੀ ਦੇਣਾ ਆ। ਇੱਧਰ ਵੱਲ ਨੂੰ ਜਿਹੜੀਆਂ ਕਲਕੀ ਅਵਤਾਰ ਵੀ ਘੋਸ਼ਿਤ ਕਰਨ ਦੀ ਗੱਲ ਹੋਈ ਹੈ। ਨਰਿੰਦਰ ਮੋਦੀ ਦਾ ਮੰਦਿਰ ਵੀ ਬਣਾ ਦਿੱਤਾ ਗਿਆ ਹੈ। ਤਾਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ, ਸਹੀ ਕਹਿ ਰਹੇ ਹੋ ਤੁਸੀਂ। ਜੀ। ਦਾਰਜਲਿੰਗ ਦੇ ਵਿੱਚ ਆਫ਼ਤ, ਭਾਰੀ ਬਾਰਿਸ਼, ਜ਼ਮੀਨ ਖਿਸਕਣ ਦੇ ਨਾਲ ਤਬਾਹੀ, 28 ਦੀਆਂ ਮੌਤਾਂ, ਹਜ਼ਾਰਾਂ ਸੈਲਾਨੀ ਫਸੇ ਪਏ ਨੇ। ਹਾਂਜੀ, ਆਪਾਂ ਕਹਿ ਸਕਦੇ ਹਾਂ ਕਿ ਕਲਾਈਮੇਟ ਚੇਂਜ ਦੀ ਮਾਰ ਹੁਣ ਦਾਰਜਲਿੰਗ 'ਚ ਵੀ ਪਈ ਹੈ ਤੇ ਉੱਥੇ ਲੈਂਡਸਲਾਈਡ ਹੋਈ ਹੈ। 28 ਲੋਕਾਂ ਦੀ ਡੈਥ ਹੋ ਚੁੱਕੀ ਹੈ, 7 ਬੱਚੇ ਨੇ ਜਿਨ੍ਹਾਂ 'ਚ, ਤੇ ਕਈ ਸਾਰੇ ਲੋਕ ਹਜੇ ਵੀ ਲਾਪਤਾ ਨੇ। ਮਤਲਬ ਜਿਹੜਾ 28 ਡੈਥ ਟੋਲ ਹੈ ਉਹ ਵਧੂਗਾ ਕਿਉਂਕਿ ਬਹੁਤ ਸਾਰੇ ਇਲਾਕਿਆਂ 'ਚ ਲੈਂਡਸਲਾਈਡ ਹੈ। ਦਾਰਜਲਿੰਗ ਅਤੇ ਸਿੱਕਿਮ ਦੀ ਜਿਹੜੀ ਸੜਕ ਹੈਗੀ ਆ, ਉਹਦੇ ਵੀ ਕਈ ਸਾਰੇ ਹਿੱਸੇ ਟੁੱਟੇ ਹੋਏ ਨੇ, ਤਾਂ ਸੰਪਰਕ ਵੀ ਟੁੱਟ ਗਿਆ ਹੈਗਾ। ਤਾਂ ਇਹ ਵੀ ਮੰਨ ਕੇ ਚੱਲੋ ਕਿ ਕਿਉਂਕਿ ਇਹ ਬਹੁਤ ਮੰਨਿਆ ਪ੍ਰਮੰਨਿਆ ਹਿਲ ਸਟੇਸ਼ਨ ਹੈ ਦਾਰਜਲਿੰਗ, ਤੇ ਉੱਥੇ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਸੈਲਾਨੀ ਫਸੇ ਹੋਏ ਨੇ। ਉੱਥੋਂ ਮਤਲਬ ਦਾਰਜਲਿੰਗ, ਜਲਪਾਈਗੁੜੀ, ਕੂਚ ਬਿਹਾਰ, ਬਹੁਤ ਸਾਰੇ ਏਦਾਂ ਦੇ ਇਲਾਕੇ ਨੇ ਉੱਥੇ, ਮਤਲਬ ਜਿਵੇਂ ਲੋਕ ਫਸੇ ਹੋਏ ਨੇ। ਤਾਂ ਇੱਕ ਕਹਿ ਸਕਦੇ ਹੋ ਕਿ ਜੋ ਆਪਾਂ ਨੂੰ ਹਿਮਾਚਲ 'ਚ ਦੇਖਣ ਨੂੰ ਮਿਲਿਆ ਸੀਗਾ, ਉੱਤਰਾਖੰਡ 'ਚ ਦੇਖਣ ਨੂੰ ਮਿਲਿਆ ਸੀ, ਪੰਜਾਬ 'ਚ ਦੇਖਣ ਨੂੰ ਮਿਲਿਆ ਸੀ, ਉਹ ਉਸੇ ਕਿਸਮ ਦਾ ਨਜ਼ਾਰਾ ਹੁਣ ਦਾਰਜਲਿੰਗ 'ਚ ਦੇਖਣ ਨੂੰ ਮਿਲਿਆ ਗਾ। ਉੱਥੇ ਲੈਂਡਸਲਾਈਡ ਵੀ ਹੋਏ, ਨੈਸ਼ਨਲ ਹਾਈਵੇ ਜਿਹੜਾ NH10 ਸੀਗਾ ਜੀ। ਉਹ ਵੀ ਵਹਿ ਗਿਆ। ਉੱਥੇ ਇੱਕ ਤਿਸਤਾ ਨਦੀ ਹੈ, ਉਹਦਾ ਜਿਹੜਾ ਵਾਟਰ ਲੈਵਲ ਸੀ ਉਹ ਵਧ ਗਿਆ ਸੀਗਾ, ਇਸ ਕਰਕੇ ਉਹ ਬਹੁਤ ਸਾਰੇ ਪਿੰਡਾਂ ਨੂੰ ਵੀ ਵਹਾ ਕੇ ਲੈ ਗਏ ਨੇ। ਤਾਂ ਮਤਲਬ ਉੱਥੇ ਖਾਸਾ ਨੁਕਸਾਨ ਹੈ ਜੀ। ਜੀ, ਬਿਲਕੁਲ। ਇਸ ਵਾਰ ਮੀਂਹਾਂ ਨੇ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਖਰਾਬ ਕੀਤਾ ਆ। ਅਗਲੀ ਮਨਦੀਪ ਜੀ ਗੱਲ ਕਰਦੇ ਜਾਈਏ, ਮੱਧ ਪ੍ਰਦੇਸ਼ ਦੇ ਵਿੱਚ ਵੀ ਦੁਖਾਂਤ ਦੀ ਖਬਰ ਆ ਰਹੀ ਆ। ਜ਼ਹਿਰੀਲੇ ਖੰਘ ਦੇ ਜਿਹੜੇ ਸ਼ਰਬਤ ਨੇ 16 ਬੱਚਿਆਂ ਦੀ ਜਾਨ ਲੈ ਲਈ ਆ। ਸ਼ਰਬਤ ਲਿਖਣ ਵਾਲੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਆ। ਨਿਰਮਾਣ ਕੰਪਨੀ ਤੇ ਵੀ ਦੋਸ਼ ਲਗਾਏ ਗਏ ਆ। ਇਦਾਂ ਦਾ ਹੀ ਕੇਸ ਇੱਕ ਉਹ ਵਾਲਾਂ ਵਾਲਾ ਬਣਿਆ ਸੀਗਾ, ਉਦੋਂ ਲੋਕਾਂ ਦੇ ਬੜਾ ਕੰਮ ਖਰਾਬ ਹੋਇਆ ਸੀ ਜਦੋਂ ਵਾਲ ਲਗਾਉਣ ਵਾਲੀ ਕੋਈ ਪੇਸਟ ਜੀ ਬਣਾਈ ਸੀ। ਇੱਥੇ ਤਾਂ ਬੱਚਿਆਂ ਦੀ ਜਾਨ ਵੀ ਚਲੀ ਗਈ। ਹਾਂਜੀ, ਮੱਧ ਪ੍ਰਦੇਸ਼ 'ਚ ਜਿਹੜੇ 16 ਬੱਚਿਆਂ ਦੀ ਡੈਥ ਹੋਈ ਹੈ ਕਫ ਸਿਰਫ ਕਰਕੇ, ਉਹਨੂੰ ਲੈ ਕੇ ਖਾਸਾ ਰੌਲਾ ਪੈ ਰਿਹਾ ਗਾ। ਉੱਥੇ ਇੱਕ ਛਿੰਦਵਾੜਾ ਇਲਾਕਾ ਪੈਂਦਾ ਗਾ, ਜਿੱਥੋਂ ਇਹ ਕਮਲਨਾਥ MP ਵੀ ਹੈਗਾ, ਉਹੀ ਇਲਾਕਾ ਗਾ। ਜਿਹੜਾ ਕਮਲਨਾਥ ਸਿੰਘ ਜਿਹੜਾ ਦਿੱਲੀ ਦੇ ਵਿੱਚ ਸਿੱਖਾਂ ਦੇ ਉਲਟ ਦੰਗੇ ਹੋਏ ਸੀ, ਉਹਦਾ ਉਹ ਇਲਾਕਾ ਗਾ ਛਿੰਦਵਾੜਾ। ਉੱਥੇ ਇਹ ਕੋਲਡ ਸਿਰਫ ਸੀ, ਕਫ ਸਿਰਫ। ਉਹ
ਇੱਕ ਸਰੂਸੈਨ ਫਾਰਮਾਸਿਊਟੀਕਲਸ ਹੈ, ਉਹਦੇ ਤੇ FIR ਦਰਜ ਹੋਈ ਹੈ। ਸਿਰਫ ਜਿਹੜੀ ਖਬਰ ਹੈ ਉਹ ਸਿਰਫ 16 ਬੱਚਿਆਂ ਤੱਕ ਸੀਮਿਤ ਨਹੀਂ ਹੈ ਕਿ 16 ਬੱਚਿਆਂ ਜੀ। ਦੀ ਡੈਥ ਹੋ ਗਈ ਕਿਡਨੀ ਫੇਲ ਹੂੰ, ਹੋਣ ਹੂੰ, ਹੂੰ। ਕਰਕੇ। ਮਤਲਬ ਉੱਥੇ ਸੈਂਕੜਿਆਂ ਬੱਚੇ ਏਦਾਂ ਦੇ ਹੈਗੇ ਆ ਜਿਨ੍ਹਾਂ ਦੀ ਸਿਹਤ ਤੇ ਬਹੁਤ ਬੁਰੇ ਪ੍ਰਭਾਵ ਪੜੇ ਨੇ, ਬਹੁਤ ਗੰਭੀਰ ਪ੍ਰਭਾਵ ਪਏ ਨੇ। ਠੀਕ ਹੈ। ਮਤਲਬ ਹਾਂ, ਜਾਂਚ ਕੀਤੀ ਜਾ ਰਹੀ ਹੈ, ਉਹਦੇ ਚ ਜ਼ਹਿਰੀਲਾ ਰਸਾਇਣ ਸੀਗਾ, ਕੈਮੀਕਲ ਸੀਗਾ, ਇਸ ਕਰਕੇ ਕਿਡਨੀਆਂ ਉੱਥੇ ਬੱਚਿਆਂ ਦੀਆਂ ਫੇਲ ਹੋਈਆਂ ਨੇ। ਹੂੰ। ਸੋ ਇਹ ਬਹੁਤ ਦੇਖੋ ਬਹੁਤ ਮਾੜੀ ਗੱਲ ਹੋਈ ਹੈ। ਤਾਂ ਜਾਂਚ ਤਾਂ ਜਿਹੜੀ ਉਹ ਚਾਹੀਦੀ ਹੈ, ਪਰ ਆਕਸੀਜਨ ਮੁੱਕਣ ਵੇਲੇ ਵੀ ਜਦੋਂ ਉੱਥੇ ਕੁਛ ਕਰਦੇ ਨਹੀਂ, ਬੰਦ ਕਰਨ ਕਰਕੇ ਕੁਛ ਕਰਦੇ ਨਹੀਂ, ਪਤਾ ਨਹੀਂ ਕੀ ਜਿਹੜਾ ਉਹ ਬਣੂਗਾ। ਡਿਪੈਂਡ ਕਰਦਾ ਵੀ ਇਹ ਬਣਾਉਣ ਵਾਲਾ ਨਿਰਮਾਤਾ ਭਾਜਪਾ ਦਾ ਹੈ ਕਿ ਦੂਜਿਆਂ ਦਾ ਹੈ। ਅਗਲੀ ਮਨਦੀਪ ਗੱਲ ਕਰਦੇ ਹਾਂ, ਬਿਹਾਰ ਦੇ ਵਿੱਚ ਚੋਣਾਂ ਦੇ ਪੜਾਵਾਂ ਦਾ ਐਲਾਨ ਹੋ ਗਿਆ। 6 ਤੇ 11 ਨਵੰਬਰ ਨੂੰ ਉੱਥੇ ਵੋਟਿੰਗ ਹੋਣੀ ਆ। 11 ਨਵੰਬਰ ਨੂੰ ਤਰਨਤਾਰਨ ਦੇ ਵਿੱਚ ਪੰਜਾਬ 'ਚ ਵੀ ਵੋਟਿੰਗ ਹੋਣੀ ਹੈ। ਹਾਂਜੀ, ਬਿਹਾਰ ਦੇ ਵਿੱਚ 2 ਫੇਜ਼ਾਂ ਦੇ ਅੰਦਰ ਵੋਟਿੰਗ ਹੋਊਗੀ। 247 ਸੀਟਾਂ ਨੇ। 121 ਸੀਟਾਂ ਦੀ ਵੋਟਿੰਗ ਪਹਿਲੇ ਫੇਜ਼ 'ਚ ਹੋਊਗੀ ਤੇ 6 ਨਵੰਬਰ ਨੂੰ, 11 ਨਵੰਬਰ ਨੂੰ ਦੂਜੇ ਫੇਜ਼ ਦੀ ਹੋਊਗੀ। ਤੇ ਬਿਹਾਰ ਦਾ ਇਲੈਕਸ਼ਨ ਉਸ ਹਿਸਾਬ ਨਾਲ ਸਾਰੇ ਦੇਖਣਾ ਚਾਹੁੰਦੇ ਨੇ, ਕਿਉਂਕਿ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਜਿਹੜੀ ਮੌਕੇ ਤੇ ਹੁਕੂਮਤ ਹੈ, ਕੇਂਦਰੀ ਹੁਕੂਮਤ ਹੈ ਮੋਦੀ ਦੀ, ਉਹ ਨਿਤੀਸ਼ ਕੁਮਾਰ ਦੇ ਸਪੋਰਟ ਕਰਕੇ ਬਚੀ ਹੋਈ ਹੈ। ਆਪ ਦਾ ਇਹਨਾਂ ਦਾ ਪੂਰਨ ਬਹੁਮਤ ਨਹੀਂ ਹੈ। 2 ਵੱਡੇ ਬੰਦੇ ਮੰਨੇ ਜਾਂਦੇ ਨੇ, ਇੱਕ ਤਾਂ ਨਿਤੀਸ਼ ਕੁਮਾਰ, ਦੂਜਾ ਆਂਧਰਾ ਪ੍ਰਦੇਸ਼ ਦਾ ਜਿਹੜਾ ਮੁੱਖ ਮੰਤਰੀ ਹੈ ਨਾਇਡੂ, ਚੰਦਰਬਾਬੂ ਨਾਇਡੂ। ਇਹਨਾਂ ਦੇ ਸਪੋਰਟ ਕਰਕੇ ਸਰਕਾਰ ਬਚੀ ਹੋਈ ਹੈ। ਤੇ ਦੱਸਿਆ ਜਾ ਰਿਹਾ ਹੈਗਾ ਕਿ ਜੇ ਬਿਹਾਰ ਦੇ ਵਿੱਚ NDA ਹਾਰ ਜਾਂਦਾ ਹੈਗਾ, ਨਿਤੀਸ਼ ਕੁਮਾਰ ਹਾਰ ਜਾਂਦੇ ਨੇ, ਤਾਂ ਫਿਰ ਨਰਿੰਦਰ ਮੋਦੀ ਦੀ ਸੱਤਾ ਨੂੰ ਵੀ ਦਿੱਕਤਾਂ ਆਉਣਗੀਆਂ। ਦੇਖਦੇ ਹਾਂ ਇਲੈਕਸ਼ਨਾਂ 'ਚ ਕੀ ਬਣੂਗਾ। ਸਹੀ ਕਹਿ ਰਹੇ ਹੋ, ਬਾਈ ਇਲੈਕਸ਼ਨਸ ਦਾ ਵੀ ਐਲਾਨ ਕਰ ਦਿੱਤਾ ਗਿਆ ਹੈਗਾ, ਤਰਨਤਾਰਨ ਵਾਲੀ ਸੀਟ। ਉੱਦਾਂ ਟੋਟਲ ਜਿਹੜੇ ਬਾਈ ਇਲੈਕਸ਼ਨ ਹੋਣੇ ਨੇ ਉਹ 7 ਰਾਜਾਂ ਦੇ 8 ਵਿਧਾਨ ਸਭਾ ਸੀਟਾਂ ਤੇ ਬਾਈ ਇਲੈਕਸ਼ਨ ਹੋਣੇ ਨੇ। ਇੱਕ ਬਾਈ ਇਲੈਕਸ਼ਨ ਪੰਜਾਬ ਦੇ ਹਿੱਸੇ ਵੀ ਹੈ, ਤਰਨਤਾਰਨ ਵਾਲੀ ਸੀਟ ਤੇ। ਦੇਖਦੇ ਹਾਂ ਕੀ ਬਣਦਾ ਕੀ ਹੈ। ਜੰਮੂ ਕਸ਼ਮੀਰ ਦੇ 2 ਸੀਟਾਂ ਤੇ ਹੈਗੇ ਆ, ਤੇ ਰਾਜਸਥਾਨ ਦੇ ਵਿੱਚ ਵੀ ਹੈਗੇ ਆ, ਝਾਰਖੰਡ 'ਚ ਵੀ ਹੈਗੇ ਆ, ਉੜੀਸਾ, ਤੇਲੰਗਾਨਾ, ਮਿਜ਼ੋਰਮ, ਉੱਥੇ ਵੀ ਮਤਲਬ ਹੋਣਗੇ ਬਾਈ ਇਲੈਕਸ਼ਨਸ। ਤਾਂ ਇਹ ਬਾਈ ਇਲੈਕਸ਼ਨਸ ਦੀ ਖਬਰ ਹੈ। ਬਾਕੀ ਜੀ ਬਿਹਾਰ ਕਾਫੀ ਇੰਟਰਸਟਿੰਗ ਰਹੂਗਾ। ਬਿਹਾਰ ਤੇ ਸਾਰਿਆਂ ਦੀ ਨਿਗਾਹ ਰਹਿਣੀ ਹੈ ਇਸ ਵਾਰ। ਜੀ। ਨੋ ਮਹੀਨਾ ਕੁ ਪਿਆ ਆ ਤੇ ਤੁਸੀਂ ਹਮੇਸ਼ਾ ਗਰਾਊਂਡ ਰਿਪੋਰਟ ਕਰਦੇ ਹੁੰਦੇ ਆ। ਸਾਨੂੰ ਇੰਤਜ਼ਾਰ ਰਹੇਗਾ, ਤੁਸੀਂ ਦੱਸੋਗੇ ਹਾਂ, ਮੈਂ ਜਾਂ ਬਿਹਾਰ ਜਾਵਾਂਗਾ। ਮੈਂ 15 ਦਿਨ ਬਿਹਾਰ ਰਹਾਂਗਾ। ਉੱਥੋਂ ਕੋਸ਼ਿਸ਼ ਕਰਾਂਗਾ ਕਿ ਮੈਂ ਕੁਛ ਇੰਟਰਸਟਿੰਗ ਇਸ ਵਾਰ ਥੋੜਾ ਮੈਂ ਜਿਹੜਾ ਟਰੈਵਲਿੰਗ ਸਟਾਈਲ ਹੁੰਦਾ ਹੈਗਾ, ਉਸ ਕਿਸਮ ਦਾ ਮੈਂ ਇੱਕ ਸੋਚਿਆਗਾ ਕਿ ਮੈਂ ਬਿਹਾਰ ਨੂੰ ਰੇਲ ਗੱਡੀਆਂ 'ਚ ਟਰੈਵਲ ਕਰਾਂ। ਤੇ ਰੇਲ ਗੱਡੀਆਂ ਤੋਂ ਮਤਲਬ ਆਪਾਂ ਕਹਿ ਲਈਏ ਕਿ ਲੋਕਾਂ ਦੀਆਂ ਜਿਹੜੀਆਂ ਅੱਡ-ਅੱਡ ਆਵਾਜ਼ਾਂ ਨੇ, ਕਿਉਂਕਿ ਰੇਡੀਓ 'ਚ ਆਵਾਜ਼ਾਂ ਦਾ ਬਹੁਤ ਮਹੱਤਵ ਹੈ, ਤੇ ਲੋਕਾਂ ਦੀਆਂ ਆਵਾਜ਼ਾਂ ਤੁਹਾਡੇ ਤੱਕ ਪਹੁੰਚਾ ਸਕੀਏ। ਬਿਲਕੁਲ। ਨਹੀਂ, ਚਲੋ ਆਪਾਂ ਇੰਤਜ਼ਾਰ ਜਿਹੜਾ ਹੋ ਰਵਾਂਗੇ ਤੇ ਦੇਖਦੇ ਹਾਂ ਕੀ ਹੁੰਦਾ। ਤੇ ਤਰਨਤਾਰਨ ਦੇ ਵਿੱਚ ਉੱਦਾਂ ਕੀ ਤੁਹਾਨੂੰ ਪੋਜੀਸ਼ਨ ਲੱਗਦੀ ਹੈ ਕਿ ਅਜੇ ਟੂ ਅਰਲੀ ਟੂ ਸੇ ਆ? ਟੂ ਅਰਲੀ ਟੂ ਸੇ, ਕਿਉਂਕਿ ਉਹ ਜਿਹੜਾ ਇਲੈਕਸ਼ਨ ਹੈ ਉਹ ਅੰਮ੍ਰਿਤਪਾਲ ਸਿੰਘ ਹੋਣਾ ਦੀ ਪਾਰਟੀ ਵਾਸਤੇ ਸਪੈਸ਼ਲ ਹੋਣ ਜਾ ਰਿਹਾ ਹੈਗਾ। ਮੈਨੂੰ ਲੱਗਦਾ ਹੈਗਾ ਕਿ ਇਹ ਜਿਹੜਾ ਇਲੈਕਸ਼ਨ ਹੈ, ਇਹ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜਿਹੜੀ ਨਵੀਂ ਹੈ, ਵਾਰਿਸ ਪੰਜਾਬ ਦੇ, ਇਹਨੂੰ ਐਸਟੈਬਲਿਸ਼ ਕਰ ਦੂਗਾ ਕਿ ਇਹ ਵੀ ਕੋਈ ਧਿਰ ਹੋਣ ਜਾ ਰਹੀ ਹੈ। ਮੈਂ ਬਹੁਤ ਸਾਰੇ ਪੰਜਾਬ ਦੇ ਏਦਾਂ ਦੇ ਬੰਦਿਆਂ ਨਾਲ ਗੱਲਬਾਤ ਕਰਦਾ ਰਹਿੰਦਾ, ਜਿਹੜੇ ਕਿ ਮਤਲਬ ਸਿਆਸਤ 'ਚ ਪੈਰ ਧਰਨਾ ਚਾਹੁੰਦੇ ਨੇ, ਪਰ ਨਾ ਉਹ ਅਕਾਲੀ ਦਲ ਨਾਲ ਕੰਫਰਟੇਬਲ ਨੇ, ਨਾ ਉਹ ਕਾਂਗਰਸ ਨਾਲ ਕੰਫਰਟੇਬਲ ਹੈ, ਨਾ BJP ਨਾਲ ਨੇ, ਨਾ ਆਮ ਆਦਮੀ ਨਾਲ ਨੇ। ਤਾਂ ਕੀ ਇੱਕ 5ਵਾਂ ਧੜਾ ਪੰਜਾਬ 'ਚ ਮਜ਼ਬੂਤ ਇਹਨਾਂ ਚਾਰਾਂ ਤੋਂ ਇਲਾਵਾ ਦੇਖਣ ਨੂੰ ਮਿਲੂਗਾ? ਲੋਕ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਜੇ ਗਿਆਨੀ ਹਰਪ੍ਰੀਤ ਹੋਰਾਂ ਨੇ ਜਿਹੜਾ ਨਵਾਂ ਅਕਾਲੀ ਦਲ ਬਣਾਇਆ ਹੈ, ਉਹਦਾ ਅਲਾਇੰਸ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਹੋ ਗਿਆ, ਤੇ ਬਾਕੀ ਦੇ ਫ੍ਰੀਲਾਂਸਰ ਜੇ ਐਕਟਿਵਿਸਟ ਨੇ, ਜਿਵੇਂ ਲੱਖਾ ਸਿਧਾਣੇ ਦਾ ਨਾਂ ਹੋ ਗਿਆ, ਅਮਿਤੋਜ ਮਾਨ ਦਾ ਨਾਂ ਹੋ ਗਿਆ, ਹੋਰ ਇਸ ਕਿਸਮ ਦੇ ਜਿਹੜੇ ਐਕਟਿਵਿਸਟ ਕਿਸਮ ਦੇ ਲੋਕ ਹੋ ਗਏ, ਜੇ ਉਹ ਵੀ ਇਕੱਠੇ ਹੋ ਜਾਣ, ਤੇ ਹੋਰ ਜਿਹੜੀ ਸਿੱਖ ਜਥੇਬੰਦੀਆਂ ਹੈਗੀਆਂ ਉਹ ਵੀ ਜੇ ਇਕੱਠੀਆਂ ਹੋ ਜਾਣ, ਜਾਂ ਫਿਰ ਜਿਹੜੇ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਉਹ ਵੀ ਅਲਾਇੰਸ 'ਚ ਆ ਜਾਣ, ਜੇ ਇੱਕ ਵੱਡਾ ਅਲਾਇੰਸ ਬਣ ਜਾਂਦਾਗਾ, ਅੰਮ੍ਰਿਤਪਾਲ ਸਿੰਘ ਸਾਰੇ ਇਸ ਕਿਸਮ ਦੇ ਲੋਕਾਂ ਨੂੰ ਜੇ ਇਕੱਠੇ ਕਰ ਪਾਉਂਦਾਗਾ, ਤਾਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਇੱਕ ਆਪਾਂ ਕਹਿ ਸਕਦੇ ਕਿ ਪੰਜਾਬ 'ਚ ਇੱਕ ਆਪਣੀ ਸਥਿਤੀ ਦਰਜ ਕਰਾਊਗੀ। ਮੈਂ ਪਿੱਛੇ ਜਿਹੜਾ ਮੈਂ ਦੱਸਿਆ ਸੀਗਾ ਕਿ ਮੈਂ ਆਪਣਾ ਇੱਕ ਅਕੈਡਮਿਕ ਸਰਵੇ ਕੀਤਾ ਸੀਗਾ, ਹਜੇ ਜੀ ਉਹਦੇ ਬਾਰੇ ਆਪਣੇ ਰੇਡੀਓ ਤੇ ਆਪਣੀ ਗੱਲ ਰਹਿੰਦੀ ਹੈ ਕਰਨੀ, ਅਜੇ ਪਰ ਕਰਨ ਉਹਦੇ ਵਾਲੀ 'ਚ ਪਈ ਹੈ। ਇਹ ਨਿਕਲ ਕੇ ਆਈ ਸੀਗੀ ਤੀਜੇ ਮਤਲਬ ਇਲੈਕਟੋਰਲ ਪੋਲਿਟਿਕਸ 'ਚ ਅੱਜ ਦੇ ਟਾਈਮ ਤੀਜੇ ਨੰਬਰ ਦਾ ਚਿਹਰਾ ਹੈਗਾ ਅੰਮ੍ਰਿਤਪਾਲ ਸਿੰਘ ਪੂਰੇ ਪੰਜਾਬ 'ਚ। ਪੈਨ ਪੰਜਾਬ 'ਚ ਤੀਜੇ ਨੰਬਰ ਤੇ ਉਹਨਾਂ ਦੀ ਫੈਨ ਫੋਲੋਇੰਗ ਹੈ। ਜੀ
ਜੀ। ਤੇ ਦਿਬੜੂਗੜ੍ਹ ਤੋਂ ਕੋਈ ਖਬਰ ਕੁਛ ਹੈ? ਕੋਈ ਛੁੱਟਣ ਦੇ ਆਸਾਰ ਜਾਂ ਕੁਛ? ਦੇਖੋ ਮੈਨੂੰ ਲੱਗਦਾ ਵਾ ਕਿ ਜਿਹੜੀ ਥਿਅਰੀਜ਼ ਤਾਂ ਇਹ ਕਹਿੰਦੀਆਂ ਨੇ ਕਿ ਉਹਨਾਂ ਨੂੰ ਸਾਲ 2026 'ਚ ਰਾਹਤ ਮਿਲੂਗੀ। ਜਿਹੜਾ 2026 ਹੈ ਉਹਦੇ ਮਾਰਚ ਮਹੀਨੇ 'ਚ ਇਹ ਸਾਰਾ ਪ੍ਰੋਸੈਸ ਸ਼ੁਰੂ ਹੋਊਗਾ। ਮੈਨੂੰ ਲੱਗਦਾ ਵਾ ਕਿ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਵੀ ਪਟੀਸ਼ਨ ਵਗੈਰਾ ਇਸੇ ਕਰਕੇ ਨਹੀਂ ਪਾ ਰਹੇ ਕਿ ਜਦੋਂ ਅਗਲੇ ਸਾਲ ਉਹਨਾਂ ਦੀ ਐਕਸਟੈਂਡ ਕੀਤੀ ਜਾਊਗੀ, ਉਦੋਂ ਉਹ ਸੁਪਰੀਮ ਕੋਰਟ 'ਚ ਜਾਣਗੇ ਤੇ ਇੱਕ ਉਹਨਾਂ ਦੇ ਕੇਸ ਮਜ਼ਬੂਤ ਕਰਨ ਦੀ ਗੱਲ ਆ ਰਹੀ ਹੈ। ਮੇਰੀ ਹਾਲਾਂਕਿ ਖਾਸੇ ਦਿਨ ਹੋ ਗਈ ਗੱਲਬਾਤ ਹੋਈ ਉਹਨਾਂ ਦੇ ਵਕੀਲਾਂ ਨਾਲ। ਮੈਂ ਠੀਕ ਹੈ। ਕੋਸ਼ਿਸ਼ ਕਰਾਂਗਾ ਕਿ ਮੈਨੂੰ ਜਦ ਵੀ ਆਰ.ਐਸ. ਬੈਂਸ ਸਾਹਿਬ ਮਿਲਣ, ਉਹਨਾਂ ਦੇ ਜਿਹੜੇ ਐਡਵੋਕੇਟ ਨੇ, ਖਾਸ ਕਰ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਾਲੇ ਮਸਲਿਆਂ 'ਚ ਜ਼ਿਆਦਾਤਰ ਆਰ.ਐਸ. ਬੈਂਸ ਸਾਹਿਬ ਖੜੇ ਹੁੰਦੇ ਨੇ, ਤੇ ਉਹਨਾਂ ਨਾਲ ਜਦੋਂ ਵੀ ਮੇਰੀ ਮੁਲਾਕਾਤ ਹੋਈ ਮੈਂ ਜ਼ਰੂਰ ਇਸ ਬਾਰੇ ਗੱਲ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਕਿ 5-7 ਮਿੰਟ ਦੀ ਉਹਨਾਂ ਦੀ ਇੰਟਰਵਿਊ ਵੀ ਕਰ ਲਈ ਜਾਵੇ। ਜੀ, ਜੀ। ਮਨਦੀਪ, ਅੱਗੇ ਵਧਦੇ ਹਾਂ। ਸੁਪਰੀਮ ਕੋਰਟ ਵਿੱਚ ਸੀਜੀਆਈ ਗਵਾਹੀ ਦੇ ਮਾਮਲੇ ਦੀ ਕੋਸ਼ਿਸ਼। ਵਕੀਲ ਨੇ ਅਦਾਲਤ ਦੇ ਕਮਰੇ ਵਿੱਚ ਜੁੱਤੀ ਸੁੱਟਤੀ ਆ, ਚੀਕਦੇ ਹੋਏ ਕਿਹਾ ਭਾਰਤ ਸਨਾਤਨ ਧਰਮ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਦੇਖੋ, ਜਿਹੜਾ ਚੀਫ ਜਸਟਿਸ ਆਫ ਇੰਡੀਆ ਹੈਗੇ ਆ ਸੁਪਰੀਮ ਕੋਰਟ ਦੇ, ਬੀ.ਆਰ. ਗਵਈ, ਜਦੋਂ ਤੋਂ ਉਹ ਚੀਫ ਜਸਟਿਸ ਬਣੇ ਇੰਡੀਆ ਦੇ, ਉਦੋਂ ਤੋਂ ਹੀ ਉਹਨਾਂ ਨੂੰ ਲੈ ਕੇ ਆਰ.ਐਸ.ਐਸ. ਦੇ ਵਿੱਚ ਮਤਲਬ ਰਾਈਟ ਵਿੰਗ ਪੋਲਿਟਿਕਸ ਦੇ ਵਿੱਚ ਇੱਕ ਧੜਾ ਹੈਗਾ ਜਿਹੜਾ ਉਹਨਾਂ ਦਾ ਵਿਰੋਧ ਕਰਦਾ ਰਿਹਾ ਹੈਗਾ, ਕਿਉਂਕਿ ਉਹ ਦਲਿਤ ਜਾਤੀ ਤੋਂ ਆਉਂਦੇ ਨੇ, ਦਲਿਤ ਕਮਿਊਨਿਟੀ ਤੋਂ ਆਉਂਦੇ ਨੇ। ਇਸ ਕਰਕੇ ਬਹੁਤ ਲੋਕ ਹੈਗੇ ਆ ਜਿਹੜੇ ਕਿ ਉਹਨਾਂ ਦੇ ਉਲਟ, ਖਾਸ ਕਰ ਜਿਹੜੇ ਬ੍ਰਾਹਮਣਵਾਦੀ ਮਾਈਂਡਸੈਟ ਦੇ ਨੇ, ਜਿਹੜੇ ਕਿ ਕਾਸਟਿਜ਼ਮ ਨੂੰ ਮੰਨਦੇ ਨੇ, ਉਹ ਉਹਨਾਂ ਦੇ ਉਲਟ ਕੇ ਛੋਟੀ ਜਾਤ ਦਾ ਬੰਦਾ ਸਾਡੇ ਸਿਰ ਤੇ ਕਿਵੇਂ ਬਿਠਾਤਾ, ਇਸ ਕਿਸਮ ਦੇ ਏਜੰਡਾਜ਼ ਚਲਾਉਂਦੇ ਰਹਿੰਦੇ ਨੇ, ਪ੍ਰੋਪੇਗੈਂਡਾ ਕਰਦੇ ਰਹਿੰਦੇ ਨੇ। ਖੈਰ ਉਹਦੇ ਨਾਲ ਕੋਈ ਫਰਕ ਉਹਨਾਂ ਨੂੰ ਮੈਨੂੰ ਲੱਗਦਾ ਪੈਂਦਾ ਨਹੀਂ। ਵਕੀਲ ਸੀਗਾ ਜੀ, ਉਹ ਵਕੀਲ ਨੇ ਪਹਿਲਾਂ ਜੁੱਤਾ ਸੁੱਟਿਆ, ਬਾਅਦ ਚ ਸਨਾਤਨ ਦਾ ਅਪਮਾਨ ਨਹੀਂ ਸਵੇਗਾ ਹਿੰਦੁਸਤਾਨ ਕਹਿ ਕੇ ਉਹਨੇ ਚੀਜ਼ਾਂ ਕੀਤੀਆਂ, ਪਰ ਕੁਛ ਬਣਿਆ ਨਹੀਂ। ਮਤਲਬ ਈਵਨ ਸੀਜੀਆਈ ਨੇ ਵੀ ਕਿਹਾ ਕਿ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਮੇਰੇ ਕੋਈ ਫਰਕ ਨਾ, ਮੈਂ ਪਰੇਸ਼ਾਨ ਹਾਂ। ਇਹ ਗੱਲ ਨਿਕਲ ਕੇ ਆਈ ਹੈ ਤੇ ਇਸ ਠੀਕ ਹੈ। ਘਟਨਾ ਦੀ ਜਿਹੜੀ ਜਾਂਚ ਹੈ ਉਹ ਸੌਂਪ ਦਿੱਤੀ ਗਈ ਹੈ ਤੇ ਦੇਖਦੇ ਹਾਂ ਕਿ ਬਣਦਾ ਕੀ ਹੈ। ਮਤਲਬ ਕਈ ਸਾਰੀ ਚੀਜ਼ਾਂ ਨੇ। ਮਤਲਬ ਇੱਕ ਤਾਂ ਉਹ ਕਨਸਟੀਟਿਊਸ਼ਨ ਨੂੰ ਲੈ ਕੇ ਬਹੁਤ ਮਤਲਬ ਆਪਾਂ ਕਹਿ ਲਈਏ ਕਿ ਖੱਟਰ ਇਹ ਮੰਨਿਆ ਜਾ ਰਿਹਾ ਹੈਗਾ ਕਿ ਉਹ ਰਾਈਟ ਵਿੰਗ ਜਿਹੜੀ ਪੋਲਿਟਿਕਸ ਹੈ ਉਹਨੂੰ ਸਪੇਸ ਨਹੀਂ ਦੇ ਰਹੇ, ਇਸ ਕਰਕੇ ਉਹਨਾਂ ਦਾ ਅਪਮਾਨ ਕਰਾਇਆ ਗਿਆ। ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜੀ ਮਨਦੀਪ ਜੀ। ਅੱਗੇ ਇਸ ਦੇ ਵਿੱਚ ਆਪਾਂ ਵਧਦੇ ਹਾਂ ਖਬਰਾਂ ਦੇ ਵਿੱਚ। ਵਾਂਗਚੁਕ ਹੁਣਾਂ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ 14 ਅਕਤੂਬਰ ਤੱਕ ਮੁਲਤਵੀ ਕੀਤੀ ਗਈ ਆ। ਪਤਨੀ ਨੇ ਹਿਰਾਸਤ ਦਾ ਕਾਰਨ ਪੁੱਛਿਆ। ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਭੇਜਿਆ ਹੈ। ਹਾਂਜੀ, ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਹੈਬੀਅਸ ਕੋਰਪਸ ਤੇ ਸੁਣਵਾਈ ਸੀ ਤੇ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨ.ਵੀ. ਅੰਜਾਰੀਆ ਸੀਗੇ, ਉਹਨਾਂ ਦੀ ਬੈਂਚ ਸੁਣਵਾਈ ਕਰ ਰਹੀ ਸੀ। ਸੋਨਮ ਵਾਂਗਚੁਕ ਦੀ ਪਤਨੀ ਨੇ ਆਪਣੀ ਪਟੀਸ਼ਨ 'ਚ ਇਹ ਜਵਾਬ ਮੰਗਿਆ ਸੀਗਾ ਉਹਨਾਂ ਦੇ ਪਤੀ ਨੂੰ ਕਿਉਂ ਡਿਟੇਨ ਕੀਤਾ ਗਿਆ ਹੈਗਾ ਤੇ ਹਾਂਜੀ। ਐਨਐਸਏ ਕਿਉਂ ਲਗਾਈ ਗਈ ਹੈਗੀ ਆ। ਪਰ ਦੇਖੋ, ਹਜੇ ਸਰਕਾਰ ਵੱਲੋਂ ਤਾਂ ਕੋਈ ਜਵਾਬ ਦਿੱਤਾ ਨਹੀਂ ਗਿਆ ਹੈ। ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ ਸੁਪਰੀਮ ਕੋਰਟ ਨੇ। 14 ਅਕਤੂਬਰ ਨੂੰ ਅਗਲੀ ਸੁਣਵਾਈ ਹੈ। ਦੇਖਦੇ ਹਾਂ ਕਿ ਸੁਣਵਾਈ ਜਦੋਂ 14 ਅਕਤੂਬਰ ਨੂੰ ਹੋਊਗੀ, ਉਦੋਂ ਕੀ ਜਿਹੜਾ ਜਵਾਬ ਹੈ ਉਹ ਸੁਪਰੀਮ ਕੋਰਟ ਵੱਲੋਂ ਦਿੱਤਾ ਜਾਊਗਾ। ਸੋਨਮ ਵਾਂਗਚੁਕ ਬਾਰੇ ਇਹੀ ਅਪਡੇਟ ਹੈ ਕਿ ਉਹਨਾਂ ਨੇ ਇੱਕ ਚਿੱਠੀ ਵੀ ਲਿਖੀ ਹੈ ਜੇਲ੍ਹ ਤੋਂ ਉਹਨਾਂ ਨੇ ਲਿਖਿਆਗਾ ਕਿ ਜਿਹੜਾ ਉਹਨਾਂ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਤੇ ਕੋਈ ਯਕੀਨ ਕਰਨ ਦੀ ਲੋੜ ਨਹੀਂ ਹੈ। ਦੂਜਾ, ਉਹਨਾਂ ਨੇ ਕਿਹਾ ਕਿ ਜਿਹੜੇ 4 ਲੱਦਾਖ ਦੇ ਨੌਜਵਾਨ ਮਰੇ ਨੇ ਪੁਲਿਸ ਦੀ ਗੋਲੀ ਨਾਲ, ਜਦੋਂ ਤੱਕ ਉਹਨਾਂ ਦੀ ਜੁਡੀਸ਼ੀਅਲ ਇਨਕੁਆਇਰੀ ਨਹੀਂ ਹੋ ਜਾਂਦੀ, ਉਹਨਾਂ ਨੂੰ ਰਿਹਾਅ ਨਾ ਕੀਤਾ ਜਾਵੇ। ਇੱਕ ਵੱਡੀ ਗੱਲ ਹੈ। ਉਹਨਾਂ ਨੇ ਜਿਹੜੇ 4 ਨੌਜਵਾਨ ਮਰੇ ਨੇ ਉਹਨਾਂ ਵਾਸਤੇ ਕੰਸਰਨ ਜ਼ਾਹਿਰ ਕੀਤਾ ਹੈ ਤੇ ਇਹ ਵੀ ਕਿਹਾ ਕਿ ਜਦੋਂ ਤੱਕ ਜੁਡੀਸ਼ੀਅਲ ਕਸਟਡੀ ਨਹੀਂ ਹੋ ਜਾਂਦੀ, ਜੁਡੀਸ਼ੀਅਲ ਇਨਵੈਸਟੀਗੇਸ਼ਨ ਨਹੀਂ ਹੋ ਜਾਂਦੀ ਉਸ ਪੂਰੇ ਮਸਲੇ ਦੀ, ਮੈਨੂੰ ਨਾ ਛੱਡਿਆ ਜਾਵੇ। ਇੱਕ ਵੱਡੀ ਗੱਲ ਹੈ। ਉਹਨਾਂ ਨੇ ਆਪਣੇ ਲੱਦਾਖ ਦੇ ਜਿਹੜੇ ਨੌਜਵਾਨ ਉਸ ਮੂਵਮੈਂਟ 'ਚ ਮਾਰੇ ਗਏ ਨੇ ਉਹਨਾਂ ਵਾਸਤੇ ਸਟੈਂਡ ਲਿਆ। ਜੀ। ਤੇ ਉੱਦਾਂ ਲਦਾਖ ਤੋਂ ਕੀ ਹੋਰ ਰਿਪੋਰਟ ਆ ਰਹੀਆਂ ਕਿ ਉੱਦਾਂ ਹੀ ਪ੍ਰੋਟੈਸਟ ਵਗੈਰਾ ਲੱਦਾਖ ਦੇ ਚੱਲ ਰਹੇ? ਲੱਦਾਖ ਦੇ ਚੱਪੇ-ਚੱਪੇ 'ਚ ਆਪਾਂ ਦੇਖ ਰਹੇ ਹਾਂ ਕਿ ਸੈਨਾ ਤੈਨਾਤ ਕਰ ਦਿੱਤੀ ਗਈ ਹੈ। ਸੀਆਰਪੀਐਫ ਜਿਹੜਾ ਸਿਕਿਉਰਿਟੀ ਫੋਰਸਿਸ ਨੇ ਉਹ ਵੱਡੇ ਲੈਵਲ ਤੇ ਉੱਥੇ ਤੈਨਾਤ ਕਰ ਦਿੱਤੀਆਂ ਗਈਆਂ ਹੈਗੀਆਂ। ਇਸ ਕਰਕੇ ਉੱਥੇ ਥੋੜੀ ਦਿੱਕਤ ਤਾਂ ਆ ਰਹੀ ਹੈ ਲੋਕਾਂ ਨੂੰ ਉੱਥੇ ਮੂਵਮੈਂਟ ਉਸ ਕਿਸਮ ਨਾਲ, ਕਿਉਂਕਿ ਮੂਵਮੈਂਟ ਦਾ ਜਿਹੜਾ ਲੀਡਰ ਹੈ ਆਪਾਂ ਕਹਿ ਲਈਏ ਕਿ ਉਹ ਤਾਂ ਜੇਲ੍ਹ 'ਚ ਹੀ ਬੈਠਾ ਗਾ। ਤਾਂ ਜੀ। ਇਹ ਦਿੱਕਤ ਹੈ। ਹਜੇ ਮਤਲਬ ਉੱਥੋਂ ਕੋਈ ਉਸ ਹਿਸਾਬ ਦੀ ਕੋਈ ਪੋਜ਼ਿਟਿਵ ਖਬਰ ਤਾਂ ਨਹੀਂ ਕਹਿ ਸਕਦੇ ਤੁਸੀਂ ਨਹੀਂ ਆ ਰਹੀ। ਕੋਈ ਆਈ ਹੋਵੇ। ਜੀ।
ਅਗਲੀ ਖਬਰਾਂ ਵੱਲ ਵਧਦੇ ਹਾਂ। ਬਲਾਤਕਾਰ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਨੂੰ ਕੋਈ ਰਾਹਤ ਨਹੀਂ। ਪਟਿਆਲਾ ਅਦਾਲਤ ਵਿੱਚ ਸੁਣਵਾਈ ਹੁਣ 9 ਅਕਤੂਬਰ ਨੂੰ ਆ। 1 ਮਹੀਨੇ ਤੋਂ ਗਾਇਬ ਨੇ, ਫਰਾਰ ਨੇ। ਹਾਂਜੀ, ਉਹ ਹਰਿਆਣੇ 'ਚ ਹੀ ਫਰਾਰੀ ਕੱਟ ਰਹੇ ਨੇ। ਹੂੰ, ਆਮ ਆਦਮੀ ਪਾਰਟੀ ਦੇ ਜਿਹੜੇ ਸਨੌਰ ਤੋਂ ਵਿਧਾਇਕ ਨੇ ਪਠਾਨ ਹੂੰ, ਮਾਜਰਾ, ਉਹ ਹੂੰ, ਹਰਿਆਣੇ 'ਚ ਫਰਾਰੀ ਕੱਟ ਰਹੇ ਨੇ ਤੇ ਆਮ ਆਦਮੀ ਪਾਰਟੀ ਬਾਰੇ ਉਹ ਵੀਡੀਓਜ਼ ਪਾਉਂਦੇ ਰਹਿੰਦੇ ਨੇ। ਉਹਨਾਂ ਤੇ ਇੱਕ ਰੇਪ ਕੇਸ ਖੋਲ੍ਹਿਆ ਹੋਇਆ ਹੈਗਾ, ਪੁਰਾਣਾ ਰੇਪ ਕੇਸ ਮਾਮਲਾ ਹੈਗਾ। ਉਹਦੇ 'ਚ ਅੱਜ ਸੁਣਵਾਈ ਸੀਗੀ, ਪਰ ਉਹ ਕੋਈ ਫੈਸਲਾ ਹੋਇਆ ਨਹੀਂ। ਉਹ ਜਿਹੜੀ ਅਗਲੀ ਤਾਰੀਖ ਦਿੱਤੀ ਗਈ ਹੈ, ਉਹ 9 ਅਕਤੂਬਰ ਤੈਅ ਕੀਤੀ ਗਈ ਹੈ। 9 ਅਕਤੂਬਰ ਨੂੰ ਉਹਨਾਂ ਦੀ ਬੇਲ ਜਿਹੜੀ ਪਟੀਸ਼ਨ ਹੈ ਉਹਦੇ ਤੇ ਸੁਣਵਾਈ ਹੋਊਗੀ। ਉਹਨਾਂ ਨੇ ਇੰਟਰਿਮ ਬੇਲ ਵਾਸਤੇ ਅਪਲਾਈ ਕੀਤਾ ਹੋਇਆ ਹੈਗਾ। ਦੇਖਦੇ ਹਾਂ ਉਹਨਾਂ ਨੂੰ ਇੰਟਰਿਮ ਬੇਲ ਦਿੱਤੀ ਜਾਂਦੀ ਹੈ, ਨਹੀਂ ਦਿੱਤੀ ਜਾਂਦੀ। ਪਰ ਉਹ ਟਰਾਈ ਕਰ ਰਹੇ ਨੇ ਕਿ ਉਹਨਾਂ ਨੂੰ ਬੇਲ ਮਿਲ ਜਾਵੇ ਤੇ ਉਹ ਆਮ ਆਦਮੀ ਪਾਰਟੀ ਦੇ ਉਲਟ ਖਾਸੇ ਆਪਾਂ ਨੂੰ ਵੋਕਲ ਦੇਖਣ ਨੂੰ ਮਿਲ ਰਹੇ ਨੇ। ਜਿਹੜੀ ਹਰਿਆਣੇ ਦੀ ਬੀਜੇਪੀ ਸਰਕਾਰ ਉਹ ਵੀ ਉਹਨਾਂ ਨੂੰ ਇਸ ਮਾਮਲੇ ਤੇ ਸਪੋਰਟ ਕਰ ਰਹੀ ਹੈ। ਦੇਖਦੇ ਹਾਂ ਬਣਦਾ ਕੀ ਹੈ। ਮਤਲਬ ਕਿ ਜਿਵੇਂ ਇੱਕ ਕਹਾਵਤ ਹੈ, ਜ਼ਿਆਦਾਤਰ ਹੂੰ, ਹੂੰ, ਦਿੱਲੀ ਜਾਂ ਫਿਰ ਹਿੰਦੀ ਬੈਲਟ 'ਚ ਚੱਲਦੀ ਹੈ, ਘਰ ਦਾ ਭੇਦੀ ਲੰਕਾ ਢਾਵੇ। ਹੂੰ, ਹੂੰ, ਕਿ ਇਹ ਆਮ ਆਦਮੀ ਪਾਰਟੀ ਵਾਲਿਆਂ ਦੀ ਜਿਹੜੀ ਲੰਕਾ ਹੈ ਉਹਨੂੰ ਢਾਊਗਾ। ਇਹ ਤਾਂ ਮਤਲਬ ਅੱਗੇ ਪਤਾ ਲੱਗੂਗਾ। ਹੂੰ, ਹੂੰ, ਜੀ ਬਿਲਕੁਲ, ਹੁਣੇ ਦੁਸਹਿਰਾ ਭੇਤੀ ਤਾਂ ਲੱਗ ਕੇ ਪੂਰੇ ਹੀ ਗਿਆ। ਨੇ ਉਹ। ਹਾਂ, ਭੇਤੀ ਤਾਂ ਹੈਗੇ ਹੀ ਆ ਜੀ। ਹਾਂ। ਭੇਤੀ ਹਰ ਗੱਲ ਦੇ ਆ। ਉਧਰ ਜਿਹੜੇ ਲਾਲਪੁਰਾ ਆ ਉਹ ਅੰਦਰ ਆ ਤੇ ਪਿੱਛੋਂ ਉਹਨਾਂ ਦੇ ਕਹਿੰਦੇ ਦਫ਼ਤਰ ਚੋਂ ਚੈੱਕ ਵੰਡੇ ਜਾ ਰਹੇ ਆ। ਇਹ ਵੀ ਕੰਮ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਹੈ। ਹਾਂ, ਹਾਂ। ਇਹ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਹਜੇ ਦੇਖਣ ਨੂੰ ਮਿਲਣਗੀਆਂ। ਲਾਲਪੁਰੇ ਦੀ ਵਿਧਾਇਕੀ ਤੇ ਵੀ ਸੰਕਟ ਆ ਸਕਦਾ ਹੈਗਾ, ਤੁਸੀਂ ਇਹ ਵੀ ਧਿਆਨ ਰੱਖਿਓ ਜੇ, ਹੂੰ, ਕਿਉਂਕਿ ਉਹਨਾਂ ਨੂੰ ਜਿਹੜੀ ਸਜ਼ਾ ਹੋਈ ਹੈ 4 ਸਾਲਾਂ ਦੀ ਸਜ਼ਾ ਹੈ ਤੇ 2 ਸਾਲ ਤੋਂ ਵੱਧ ਜੇ ਕਿਸੇ ਐਮਐਲਏ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਮਤਲਬ ਉਹਨਾਂ ਦੀ ਵਿਧਾਇਕੀ ਜਾ ਸਕਦੀ ਹੈਗੀ ਆ। ਜਾ ਸਕਦੀ ਹੈ। ਜੀ, ਜੀ। ਪੰਜਾਬ ਦੇ ਵਿੱਚ ਦਰਿਆਈ ਪਾਣੀ ਦਾ ਪੱਧਰ ਵਧਿਆ ਆ। ਚੰਡੀਗੜ੍ਹ ਦੇ ਵਿੱਚ ਵੀ ਭਾਰੀ ਮੀਂਹ ਨੇ। ਅਨੰਦਪੁਰ ਸਾਹਿਬ ਵਿੱਚ ਗੜੇਮਾਰੀ ਹੋਈ ਆ। 13 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਆ। ਹਾਂਜੀ, ਪੰਜਾਬ ਆਪਾਂ 20 ਸਤੰਬਰ ਦੇ ਨੇੜੇ-ਤੇੜੇ ਖੈਰ ਮਨਾ ਰਹੇ ਸੀਗੇ ਕਿ ਪੰਜਾਬ ਹੂੰ, ਤੋਂ ਹੂੰ, ਮੌਨਸੂਨ ਚਲਾ ਗਿਆ ਹੈਗਾ, ਪਰ ਇਹ ਹੂੰ, ਵੈਸਟਰਨ ਡਿਸਟਰਬੈਂਸ ਕਰਕੇ ਦੁਬਾਰੇ ਤੋਂ ਮੀਂਹ ਪਏ ਨੇ ਤੇ ਅੱਜ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਪਏ ਨੇ। ਮੈਂ ਅੱਜ ਮੋਹਾਲੀ ਜ਼ਿਲ੍ਹੇ ਦੇ ਵਿੱਚ ਸੀਗਾ ਤੇ ਇੱਥੇ ਵੀ ਖਾਸਾ ਮੀਂਹ ਪਿਆ ਹੈ। ਮਤਲਬ 4-5 ਘੰਟੇ ਮੀਂਹ ਪਿਆ ਹੈਗਾ ਤੇ ਮੈਂ ਪਟਿਆਲਾ ਦੀ ਰਾਓ, ਇੱਕ ਛੋਟਾ ਜਿਹਾ ਦਰਿਆ ਜਿਹੜਾ ਅੱਗੇ ਜਾ ਕੇ ਘੱਗਰ 'ਚ ਪੈ ਜਾਂਦਾ ਗਾ ਤੇ ਜੀ, ਉਹਦੇ 'ਚ ਵੀ ਮੈਂ ਦੇਖ ਰਿਹਾ ਸੀ, ਉਹਦੇ 'ਚ ਵੀ ਵਾਟਰ ਲੈਵਲ ਵਧਿਆ ਹੋਇਆ ਸੀਗਾ। ਹੋਰ ਵੀ ਕਈ ਸਾਰੇ ਦਰਿਆਵਾਂ ਤੋਂ ਖਬਰਾਂ ਸੀਗੀਆਂ ਕਿ ਪਾਣੀ ਜਿਹੜਾ ਹੈਗਾ ਉਹ ਵਾਟਰ ਲੈਵਲ ਜਿਹੜਾ ਉਹ ਵਧਿਆ ਗਾ ਤੇ ਹਜੇ ਮਤਲਬ ਡੈਮਸ ਜਿਹੜੇ ਹੈਗੇ ਆ ਉਹਨਾਂ ਵੱਲੋਂ ਵੀ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਗਾ। ਲੇਕਿਨ ਓਨਾ ਜ਼ਿਆਦਾ ਨਹੀਂ, ਜਿਵੇਂ ਪੌਂਗ ਡੈਮ ਤੋਂ 40,000 ਕਿਊਸੈਕ ਪਾਣੀ ਛੱਡਿਆ ਗਿਆ ਹੈਗਾ। ਭਾਖੜਾ ਤੋਂ ਵੀ ਇੰਨਾ ਛੱਡਿਆ ਗਿਆ ਹੈਗਾ ਤੇ ਰਣਜੀਤ ਸਾਗਰ ਡੈਮ ਤੋਂ ਤਕਰੀਬਨ ਸਾਢੇ 35,000 ਜਿਹੜਾ ਕਿਊਸੈਕ ਫਿਟ ਪਾਣੀ ਉਹ ਛੱਡਿਆ ਗਿਆ ਹੈਗਾ। ਇਸ ਕਰਕੇ ਰਾਵੀ, ਬਿਆਸ ਅਤੇ ਸਤਲੁਜ ਉਹ ਮਤਲਬ ਆਪਣੇ ਫੁੱਲ ਉਫਾਨ ਤੇ ਚੱਲ ਰਹੀਆਂ ਨੇ। ਮਤਲਬ ਉਹਨਾਂ ਦੇ ਮਤਲਬ ਠੀਕ ਹੈ। ਅੱਜ ਦੇ ਟਾਈਮ ਪੰਜਾਬ ਦੇ ਦਰਿਆਵਾਂ 'ਚ ਫੁੱਲ ਪਾਣੀ ਹੈ, ਫੁੱਲ। ਜੀ, ਨਹੀਂ, ਲੋਕਾਂ ਨੂੰ ਬਹੁਤ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਹੈਗੀ ਆ। ਕਿਸਾਨ ਤੇ ਮਜ਼ਦੂਰ ਮੋਰਚੇ ਨੇ ਸੀਐਮ ਮਾਨ ਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਆ। ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ 59 ਥਾਵਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋਏ ਨੇ। ਪੰਧੇਰ ਹੋਣਾ ਨੇ ਕਿਹਾ ਹੈ ਵੀ ਹੜ੍ਹ ਦਾ ਰਾਜਨੀਤੀਕਰਨ ਕੀਤਾ ਗਿਆ। ਦੇਖੋ ਇੱਕ ਹੜ੍ਹ ਜਿਹੜੇ ਆਏ ਨੇ, ਉਹ ਇੱਕ ਸੰਵੇਦਨਸ਼ੀਲ ਮੁੱਦਾ ਸੀਗਾ ਪੰਜਾਬ ਵਾਸਤੇ। ਹੂੰ, ਉਹਦੇ ਹੂੰ, 'ਚ ਮਤਲਬ ਹਾਂ, ਬਿਲਕੁਲ ਇਹ ਗੱਲ ਠੀਕ ਹੈ ਕਿ ਜਿਸ ਹਿਸਾਬ ਨਾਲ ਪੰਜਾਬ ਦੀ ਜਿਹੜੀ ਕਮਿਊਨਿਟੀ ਸੀਗੀ, ਉਹਨੇ ਜਿਹੜੀ ਕਮਿਊਨਿਟੀ ਅੰਡਰਸਟੈਂਡਿੰਗ ਦਿਖਾਈ ਹੈ, ਪੰਜਾਬ ਦੇ ਲੋਕਾਂ ਨੇ ਜੋ ਕਮਿਊਨਿਟੀ ਸਟੈਂਡਿੰਗ ਦਿਖਾਈ ਹੈ, ਉਹਦੇ ਨਾਲ ਆਪਾਂ ਨੇ ਹੜ੍ਹਾਂ ਨੂੰ ਡਿਫੀਟ ਕੀਤਾ ਗਾ, ਇਹ ਗੱਲ ਠੀਕ ਹੈ। ਪਰ ਉਸ ਤੋਂ ਜਿਹੜੀ ਅਗਲੀ ਗੱਲ ਹੈ ਕਿ ਜਿਹੜੀ ਜ਼ਿੰਮੇਵਾਰੀ ਸੀਗੀ ਉਹ ਤਾਂ ਸੂਬਿਆਂ ਦੀ ਸੂਬੇ ਦੀ ਸਰਕਾਰ ਦੀ ਬਣਦੀ ਸੀ, ਕੇਂਦਰੀ ਹਕੂਮਤ ਦੀ ਬਣਦੀ ਸੀ। ਉੱਥੇ ਦੋਵੇਂ ਜਾਣੇ ਫੇਲ ਹੋਏ ਨੇ। ਅੱਜ ਅਰਥੀ ਸਾੜੋ ਪ੍ਰੋਗਰਾਮ ਸੀਗਾ ਇਹਨਾਂ ਵੱਲੋਂ ਤੇ ਇਹਨਾਂ ਨੇ ਭਗਵੰਤ ਮਾਨ ਅਤੇ ਮੋਦੀ ਦੋਵਾਂ ਦੀ ਇਕੱਠਿਆਂ ਦੀ ਅਰਥੀਆਂ ਸਾੜੀਆਂ ਨੇ ਕਿਸਾਨਾਂ ਨੇ ਅੱਜ ਤੇ 14 ਜ਼ਿਲ੍ਹਿਆਂ ਦੇ ਅੰਦਰ 59 ਥਾਵਾਂ ਤੇ ਇਹ ਜਿਹੜੇ ਪ੍ਰਦਰਸ਼ਨ ਹੈ ਉਹ ਕੀਤੇ ਗਏ ਹੈਗੇ ਆ। ਸਵਰਨ ਸਿੰਘ ਪੰਧੇਰ ਹੋਣਾ ਨੇ ਕਿਹਾ ਕਿ ਜਿਹੜਾ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਖੇਤਾਂ 'ਚ ਜਿਹੜੀ ਨੁਕਸਾਨ ਹੋਇਆ ਗਾ, ਜਿਹੜਾ ਮੱਝਾਂ ਸੀਗੀਆਂ, ਗਾਵਾਂ ਸੀਗੀਆਂ, ਭੇਡਾਂ, ਬੱਕਰੀਆਂ, ਦੁਕਾਨਾਂ, ਖੇਤ ਮਜ਼ਦੂਰਾਂ ਦਾ ਜਿਹੜਾ ਰੋਜ਼ਗਾਰ ਤਬਾਹ ਹੋਇਆ, ਉਹਨਾਂ ਬਾਰੇ ਇੱਕ ਜਿਹੜਾ ਫੈਸਲਾ ਲਿਆ ਜਾਣਾ ਸੀ, ਉਹਨਾਂ ਨੂੰ ਜਿਹੜੇ ਮੁਆਵਜ਼ੇ ਦਿੱਤੇ ਜਾਣੇ ਸੀਗੇ, ਉਹ ਹਜੇ ਨਾ ਤਾਂ ਕੇਂਦਰ ਵੱਲੋਂ ਦਿੱਤੇ ਗਏ ਹੈਗੇ ਆ, ਨਾ ਸੂਬੇ ਸਰਕਾਰ ਵੱਲੋਂ ਦਿੱਤੇ ਗਏ ਹੈਗੇ ਆ। ਦੋਵੇਂ ਸਰਕਾਰਾਂ ਜਿਹੜੇ ਪੇਂਡੂ
ਉਹ ਖੇਤਰ 'ਚ ਜਿੰਨਾ ਨੁਕਸਾਨ ਹੋਇਆ ਗਾ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ, ਦੋਵੇਂ ਸਰਕਾਰਾਂ ਗਾਇਬ ਨੇ। ਆਪਾਂ ਨੂੰ ਪਤਾ ਕਿ ਕਿਸਾਨਾਂ ਦੀਆਂ ਤਾਂ ਮਤਲਬ ਪਹਿਲੀ ਜਿਹੜੀ ਫਸਲ ਸੀ ਖਰੀਫ ਦੀ ਉਹ ਵੀ ਬਰਬਾਦ ਹੋਈ ਹੈ ਤੇ ਹੁਣ ਇਹ ਵੀ ਸੰਕਟ ਹੈ ਕਿ ਕੀ ਉੱਥੇ ਉਹ ਕਣਕ ਉਗਾ ਪਾਉਣਗੇ ਜਾਂ ਨਹੀਂ ਉਗਾ ਪਾਉਣਗੇ। ਇਹ ਇੱਕ ਦੂਜਾ ਸੰਕਟ ਹੈ। ਤਾਂ ਇਹ ਮਤਲਬ ਧੱਕਾ ਤਾਂ ਹੋ ਰਿਹਾ ਪੰਜਾਬ ਨਾਲ, ਤਾਂ ਹਜੇ ਤੱਕ ਇੱਕ ਵੀ ਪੈਸਾ ਜਿਹੜੇ ਹੜ੍ਹ ਪੀੜਿਤ ਸੀਗੇ, ਹੜ੍ਹਾਂ ਨਾਲ ਜਿਹੜੇ ਪ੍ਰਭਾਵਿਤ ਲੋਕ ਰਹੇ, ਇੱਕ ਵੀ ਪੈਸਾ ਉਹਨਾਂ ਤੱਕ ਨਹੀਂ ਪਹੁੰਚਿਆ ਗਾ। ਇਹ ਵੀ ਇੱਕ ਕਿੱਡੀ ਸ਼ਰਮਨਾਕ ਗੱਲ ਹੈ, ਕਿਉਂਕਿ ਆਪਾਂ ਤਾਂ ਜਿਹੜੀਆਂ ਆਪਾਂ ਨੂੰ ਪਤਾ ਕਿ ਅਗਸਤ ਮਹੀਨੇ ਦੇ ਆਖਰੀ ਦਿਨਾਂ ਤੋਂ ਹੀ ਹੜ੍ਹਾਂ ਨਾਲ ਪ੍ਰਭਾਵਿਤ ਹਨ ਪਰਿਵਾਰ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਕਰੀਬਨ ਸਵਾ ਮਹੀਨਾ ਬੀਤ ਚੁੱਕਿਆ ਗਾ। ਸਵਾ ਮਹੀਨੇ ਤੋਂ ਮਤਲਬ ਕੇਂਦਰ ਸਰਕਾਰ ਵੱਲੋਂ ਅਤੇ ਸੂਬਾ ਸਰਕਾਰਾਂ ਵੱਲੋਂ ਇੱਕ ਪੈਸਾ ਵੀ ਅਜੇ ਕਿਸਾਨਾਂ ਦੇ, ਮਜ਼ਦੂਰਾਂ ਦੇ ਖਾਤਿਆਂ 'ਚ ਨਹੀਂ ਪਾਇਆ ਗਿਆ ਹੈਗਾ। ਮਜ਼ਦੂਰਾਂ ਵਾਸਤੇ ਤਾਂ ਹੋਰ ਔਖਾ ਹੈਗਾ, ਕਿਉਂਕਿ ਉਹਨਾਂ ਨੇ ਤਾਂ ਹਰ ਰੋਜ਼ ਦੀ ਦਿਹਾੜੀ ਕਮਾਣੀ ਹੁੰਦੀ ਹੈ, ਹਰ ਰੋਜ਼ ਖਾਣਾ ਹੁੰਦਾ ਵਾ। ਉਹਨਾਂ ਦੇ ਉਹ ਤਾਂ ਜ਼ਿਆਦਾ ਪ੍ਰਭਾਵਿਤ ਨੇ ਵਿਚਾਰੇ ਸਗੋਂ ਅੱਗੇ, ਤੇ ਉਹਨਾਂ ਨੂੰ ਵੀ ਕੁਛ ਨਹੀਂ ਦਿੱਤਾ ਗਿਆ ਹੈਗਾ। ਤਾਂ ਇਹ ਇੱਕ ਵੱਡੀ ਮਤਲਬ ਸ਼ਰਮਨਾਕ ਗੱਲ ਹੈ। ਖੈਰ ਮੈਂ ਪਹਿਲਾਂ ਵੀ ਜਿਵੇਂ 3-4 ਦਿਨ ਪਹਿਲਾਂ ਕਿਹਾ ਸੀਗਾ ਕਿਸਾਨ ਉਤਰਨਗੇ ਇਹਨਾਂ ਦੇ ਉਲਟ ਸੜਕਾਂ ਤੇ, ਤਾਂ ਅੱਜ ਉਹ ਆਪ ਜੀ ਨੂੰ ਦੇਖਣ ਨੂੰ ਵੀ ਮਿਲ ਗਿਆ। ਜੀ, ਜੀ, ਬਿਲਕੁਲ। ਮਨਦੀਪ ਪੁਨੀਆ ਜੀ, ਬਹੁਤ-ਬਹੁਤ ਧੰਨਵਾਦ। ਬੜੀ ਮਿਹਰਬਾਨੀ ਇਹਨਾਂ ਖਬਰਾਂ ਬਾਰੇ ਤੁਸੀਂ ਵਿਸਤਾਰ ਜਾਣਕਾਰੀਆਂ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ।